अस्सलाम वालेकुम, मैं आतिफ फ़हीर तो तुसी देख रहे हो मेरा यूट्यूब चैनल आतिफ फ़हीर व्लॉग्स। अल्हम्दुलिल्लाह मैं खैरियत नाल और उम्मीद करना कि सारे दोस्त भी खैरियत नाल होंगे। व्लॉग शुरू करने तो पहले जिन्होंने लोगों मेरा चैनल सब्सक्राइब करें, शेयर करें, कमेंट करें ताकि ਜਿਹੜੀ ਅਸੀਂ ਵੀਡੀਓ ਬਣਾਉਣਾ ਤੁਹਾਡੇ ਤੱਕ ਪਹੁੰਚਦੀ ਰਹੇ। ਬਹੁਤ ਮਿਹਰਬਾਨੀ ਦੋਸਤੋ। ਅੱਜ ਅਸੀਂ ਇੱਕ ਚੱਲੇ ਮੇਲੇ ਤੇ। ਮੇਲਾ ਸਾਡੇ ਕੋਲ ਨਜ਼ਦੀਕ ਹੀ ਹੈ ਤੇ ਬੜਾ ਜ਼ਬਰਦਸਤ ਮੇਲਾ। ਉੱਥੇ ਕਬੱਡੀ ਵੀ ਆਉਂਦੀ ਹੈ, ਮੁxtਲਿਫ ਕਿਸਮ ਦੀ ਖੇਡਾਂ ਦੀ ਨਿਜ਼ਾਬਾਦੀ ਆਉਂਦੀ। ਆ ਦੋਸਤ ਮੇਰੇ ਨਾਲ ਨੇ, वसीम चाचे और मार साजिद मार इम्तियाज ते मलक साहब मलक नज़र साहब मलक नज़र साहब अपनी जलेबियां जी थाई रख के साढ़े नाल चलणगे। ਅਸੀਂ ਹੁਣ ਤਿਆਰ ਬੈਠੇ ਹਾਂ ਸਾਰੇ। ਠੰਡ ਵੀ ਹੈ ਲੇਕਿਨ ਮੇਲਾ ਮੈਂ ਕਿਹਾ ਵੇਖ ਕੇ ਆਈਏ। ਉੱਥੇ ਅੱਜ ਕਬੱਡੀ ਬੜੀ ਜ਼ਬਰਦਸਤ ਹੈ, ਉਹ ਵੇਖਾਂਗੇ ਤੇ ਨਾਲ ਦੂਸਰਾ ਜਿਹੜਾ ਸ਼ੁਗਲ ਮੇਲਾ ਉਹ ਵੇਖਾਂਗੇ। ਤੇ ਅਸੀਂ ਹੁਣ ਚੱਲਨੇ ਹਾਂ, ਲੈਟਸ ਗੋ। ਮੈਂ ਤਾਂ ਹੁਣ ਇੱਕ ਦੋਸਤ ਦਾ ਇੰਤਜ਼ਾਰ ਕਰਦਾ ਪਿਆ, ਉਸ ਤੋਂ ਬਾਅਦ ਇਨਸ਼ਾਅੱਲਾ ਅੱਗੇ ਮੇਲੇ ਦੀ ਤਰਫ ਰਵਾਨਾ ਹੋਣੇ ਵਾ। ਚੰਗ ਰੋਡ ਹੈ, ਆ ਸਰਗੋਦਾ ਰੋਡ ਹੈ। ਅਸੀਂ ਹੁਣ ਮੇਲੇ ਦੇ ਵਿੱਚ ਇੰਟਰ ਹੋ ਚੁੱਕੇ ਵਾਂ। ਆ ਦੇਖੋ, ਇਹ ਮੇਨ ਇੰਟਰੈਂਸ ਹੈ। ਮੇਰੇ ਨਾਲ ਦੇਖ ਸਕਦੇ ਹੋ ਚੌਧਰੀ ਰਿਆਜ਼ ਗੋਂਦਲ ਸਾਹਿਬ ਨੇ ਤੇ ਨਾਲ 2-4 ਬੰਦੇ ਹੋਰ ਨੇ। ਇਹ ਅਸੀਂ ਮੇਲੇ ਦੇ ਵਿੱਚ ਆਏ ਹਾਂ, ਅਸੀਂ ਬੜੇ ਮਹਿਜ਼ੂਜ਼ ਹੋਣਾ। ਅਸੀਂ ਮੁxtਲਿਫ ਚੀਜ਼ਾਂ ਵੇਖਾਂਗੇ, ਜਿਸ ਤਰ੍ਹਾਂ ਝੂਲੇ ਹੋ ਗਏ, ਕਬੱਡੀ ਹੋ ਗਈ, ਨੇਜ਼ੇਬਾਜ਼ੀ ਹੋ ਗਈ, ਇਸ ਤੋਂ ਇਲਾਵਾ ਕੁਛ ਹੋਰ ਸਰਕਸ ਹੋ ਗਿਆ। ਇਸ ਕਿਸਮ ਦੀ ਜਿਹੜੀਆਂ ਚੀਜ਼ਾਂ ਨੇ ਉਹ ਇਨਸ਼ਾਅੱਲਾ ਅਸੀਂ ਮੇਲੇ ਦੇ ਵਿੱਚ ਆ ਕੇ ਵੇਖਾਂਗੇ, ਤਾਂ ਜ਼ਰੂਰ ਇੰਜੋਏ ਕਰਾਂਗੇ ਤੇ ਝੂਲੇ ਵੀ ਲਵਾਂਗੇ। ਮੈਂ ਤਾਂ ਝੂਲੇ ਨਹੀਂ ਲੈਂਦਾ, ਲੇਕਿਨ ਮੇਰੇ ਸਿਰ ਜਦੋਂ ਹਾਈਟ ਤੇ ਜਾਣਾ ਤਾਂ ਮੈਨੂੰ ਚੱਕਰ ਆਉਂਦੇ ਤੇ ਬਾਕੀ ਲੋਕ ਇਨਸ਼ਾਅੱਲਾ ਝੂਲੇ ਲਵਣਗੇ। ਜੀ ਦੋਸਤੋ, ਜੈਸਾ ਕਿ ਤੁਹਾਨੂੰ ਅਸੀਂ ਦੱਸਿਆ, ਅਸੀਂ ਮੇਲੇ ਦੇ ਵਿੱਚ ਇੰਟਰ ਹੋ ਗਏ ਹਾਂ। ਮੇਲਾ ਬਹੁਤ ਹੀ ਜ਼ਬਰਦਸਤ ਮੇਲਾ। ਮੇਲੇ ਦੇ ਵਿੱਚ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਇਸ ਦੇ ਵਿੱਚ ਕਬੱਡੀ, ਨੇਜ਼ਾਬਾਜ਼ੀ, ਹਰ ਕਿਸਮ ਦੀ ਖੇਡ ਇੱਥੇ ਮੁਨੱਕਿਦ ਹੁੰਦੀ ਹੈ। ਮੇਲਾ ਤਹਿਸੀਲ ਸਹੀਵਾਲ ਦੇ ਗਾਉਂ ਨਿਹੰਗ ਦੇ ਵਿੱਚ ਮੁਨੱਕਿਦ ਹੋ ਰਿਹਾ ਵਾ ਤੇ ਇੱਥੇ ਇੱਕ ਦਰਬਾਰ ਹੈ ਪੰਜ ਪੀਰ, ਉਸ ਦੇ ਨਾਂ ਤੇ ਮੇਲਾ ਲਗਾਇਆ ਜਾਂਦਾ, ਜਿਸ ਨੂੰ ਬਾਬਾ ਸਖੀ ਹਯਾਤੁਲ ਮੀਰ ਵੀ ਕਹਿੰਦੇ ਨੇ। ਮੇਲੇ ਦੇ ਵਿੱਚ ਮੁxtਲਿਫ ਕਿਸਮ ਦੇ ਕਰਤੱਵ ਵਾਲੇ ਲੋਕ ਆਏ ਹੁੰਦੇ ਨੇ, ਜੈਸਾ ਕਿ ਮੌਤ ਦੇ ਖੂਹਾਂ ਵਿੱਚ ਲੋਕ ਆਏ, ਜੈਸਾ ਕਿ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਮੌਤ ਦਾ ਖੂਹਾਂ। ਇੱਥੇ ਮੁxtਲਿਫ ਕਿਸਮ ਦੇ ਅਦਾਕਾਰ ਆਉਂਦੇ ਨੇ, ਉਹ ਇੱਥੇ ਪਰਫਾਰਮ ਕਰਦੇ ਨੇ ਤੇ ਇਹ ਮੇਲਾ ਇਸ ਤਰ੍ਹਾਂ ਸਾਰਾ ਸਜਾਇਆ ਜਾਂਦਾ ਵੇ। ਮੇਲੇ ਦੇ ਵਿੱਚ ਕਸੀਰ ਤਾਦਾਦ ਦੇ ਵਿੱਚ ਲੋਕ ਆਉਂਦੇ ਨੇ, ਜਿਸ ਮਤਲਬ ਕਿ ਇਲਾਕੇ ਦੇ ਲੋਕ ਆਉਂਦੇ ਨੇ, ਮੁxtਲਿਫ ਇਲਾਕਿਆਂ ਤੋਂ ਇੱਥੇ ਲੋਕ ਵੀ ਆਉਂਦੇ ਨੇ। ਮੇਲਾ ਇੱਕ ਸ਼ਹਿਰ ਦੇ ਵਿੱਚ ਹੁੰਦਾ ਤੇ ਜਿੱਥੇ ਘਰ ਵੀ ਮੌਜੂਦ ਹੁੰਦੇ ਨੇ। ਆ ਤੁਹਾਨੂੰ ਦਿਖਾ ਰਹੇ ਹਾਂ ਕਿ ਇਹ ਮੌਤ ਦਾ ਖੂਹਾਂ। ਇੱਥੇ ਮੁxtਲਿਫ ਲੋਕ
ਪਾਰਟਿਸਿਪੇਟ ਕਰਾਉਂਦੇ ਨੇ, ਫਨਕਾਰ ਆਉਂਦੇ ਨੇ ਔਰ ਉਹ ਇਲਾਕੇ ਦੇ ਲੋਕਾਂ ਨੂੰ ਮਹਿਸੂਸ ਕਰਨ ਦੀ ਕੋਸ਼ਿਸ਼ ਕਰਦੇ ਨੇ। ਔਰ ਇਹ ਇੱਥੇ ਤਕਰੀਬਨ 100 ਰੁਪਏ ਦਾ ਟਿਕਟ ਹੁੰਦਾ ਤੇ ਇੱਥੇ ਇੱਕ ਟਾਈਮਿੰਗ ਦਿੱਤੀ ਜਾਂਦੀ ਜਿਸ ਵਿੱਚ ਉਹ ਸਾਰਾ ਉਹਨਾਂ ਆਪਣਾ ਇੰਤਜ਼ਾਮ ਕਰਨਾ ਹੁੰਦਾ ਵੇ। ਤੇ ਇਹ ਟਿਕਟ ਵਾਲਾ ਬੰਦਾ ਬਾਹਰ ਬੈਠਾ ਹੁੰਦਾ, ਇੱਥੋਂ ਤੁਸੀਂ ਟਿਕਟ ਖਰੀਦ ਕੇ ਸੀਟਾਂ ਦੇ ਜ਼ਰੀਏ ਤੁਸੀਂ ਉੱਤੇ ਜਾਣਾ ਹੁੰਦਾ ਵੇ। ਤੇ ਅੱਗੇ ਆ ਜਾਂਦਾ ਇਹ ਹੈ ਸਫਾਰੀ ਜ਼ਿੰਦਾ ਅਜਾਇਬ ਘਰ। ਇਸ ਦੇ ਵਿੱਚ ਮੁਖਤਲਿਫ ਕਿਸਮ ਦੇ ਜਾਨਵਰ ਹੁੰਦੇ ਨੇ, ਜ਼ਿੰਦਾ ਜਾਨਵਰ ਹੁੰਦੇ ਨੇ, ਜਲ ਪਰੀ, ਮੁਖਤਲਿਫ ਕਿਸਮ ਦੇ। ਜ਼ਿਆਦਾਤਰ ਇੱਥੇ ਲੋਕ ਬੱਚੇ ਔਰ ਔਰਤਾਂ ਪਾਰਟਿਸਿਪੇਟ ਕਰਦੇ ਹਨ ਤੇ ਲੋਕ ਆਪਣੀ ਫੈਮਿਲੀ ਦੇ ਨਾਲ ਇੱਥੇ ਆਏ ਹੋਏ ਹੁੰਦੇ ਨੇ ਔਰ ਬੱਚੇ ਇਸ ਨੂੰ ਬੜਾ ਸ਼ੌਕ ਦੇ ਨਾਲ ਵੇਖਦੇ ਨੇ। ਅੱਗੇ ਆ ਤੁਸੀਂ ਦੇਖ ਰਹੇ ਹੋ ਕਿ ਇਹ ਆ ਗਏ ਇੱਥੇ ਗੰਦ ਦੇ ਜ਼ਰੀਏ ਇਹ ਗੁਬਾਰੇ ਫਟਾਏ ਜਾਂਦੇ ਨੇ ਔਰ ਬੱਚੇ ਇਸ ਵਿੱਚ ਬਹੁਤ ਸ਼ੌਕ ਦੇ ਨਾਲ ਹਿੱਸਾ ਲੈਂਦੇ ਨੇ ਔਰ ਇਹਦੀ ਮਤਲਬ ਕਿ ਕੀਮਤ ਬਹੁਤ ਕਮ ਹੁੰਦੀ, 10-15 ਰੁਪਏ ਤੇ ਇਹ ਬੱਚੇ ਆਪਣਾ ਸ਼ੌਕ ਪੂਰਾ ਕਰ ਲੈਂਦੇ ਨੇ। ਅੱਗੇ ਝੂਲੇ ਛੋਲੇ, ਝੂਲੇ ਮਰਦ ਕੇ, ਖਵਾਤੀਨ ਕੇ, ਬੱਚੇ ਬੂढ़े ਸਭੀ ਇਹਦੇ ਵਿੱਚ ਹਿੱਸਾ ਲੈਂਦੇ ਨੇ ਔਰ ਇਸ ਤੋਂ ਮਹਿਜ਼ੂਜ਼ ਹੁੰਦੇ ਨੇ। ਜੈਸਾ ਕਿ ਤੁਹਾਨੂੰ ਦੱਸਿਆ ਇਸ ਮੇਲੇ ਦੇ ਬੰਦੇ ਤੋਂ ਬੰਦਾ ਚੜਿਆ ਹੋਇਆ ਹੁੰਦਾ, ਇਹ ਉਹਨੂੰ ਗੁਬਾਰੇ ਵਾਲਾ ਖਲੋਤਾ ਤੇ ਬੱਚੇ ਬੂढ़े ਸਾਰੇ ਗੁਬਾਰੇ ਵਾਲੀ ਲੈਂਦੇ ਨੇ। ਤੇ ਅਸੀਂ ਅੱਗੇ ਆ ਜਾਂਦੇ ਹਾਂ ਵਾਸਕਟ ਵਾਲੇ ਖਾਨ ਸਾਹਿਬ ਕੋਲ। ਇਹ ਖਾਨ ਸਾਹਿਬ ਦੇ ਨਾਲ ਮੈਂ ਆਖਿਆ ਕਿ ਚਲੋ ਸੌਦਾ ਬਣਾ ਲੈਂਦੇ ਹਾਂ। ਮੈਂ ਆਇਆ ਹਾਂ ਖਾਨ ਸਾਹਿਬ ਕੋਲ ਇੱਕ ਵਾਸਕਟ ਵੇਖੀਏ, ਮੈਂ ਕਿਹਾ ਚਲੋ ਆਪਣੇ ਸ਼ਹਿਜ਼ਾਦੇ ਅਬਦੁੱਲੇ ਵਾਸਤੇ ਇੱਕ ਵਾਸਕਟ ਵੀ ਲੈ ਲੈਣਾ, ਜਿਹਦਾ ਮੈਨੂੰ ਤਾਨਾ ਮਿਲਿਆ ਕਿ ਪਹਿਲੀ ਦਫਾ ਉਹਦਾ ਪਿਓ ਵਾਸਕਟ ਲੈ ਕੇ ਆਇਆ। ਚਲੋ ਅੱਜ ਮੈਂ ਉਸ ਨਾਲ ਇੱਥੇ ਆ ਕੇ ਤਕਰਾਰ ਸ਼ੁਰੂ ਕਰ ਦਿੱਤਾ। ਮੈਂ ਕਿਹਾ ਵਾਸਕਟ ਕਿਤਨੀ ਦੀ? ਖਾਨ ਸਾਹਿਬ ਨੇ ਮੈਨੂੰ ਕਿਹਾ ਕਿ 350 ਦੀ ਵਾਸਕਟ ਹੈ। ਤੇ ਮੈਂ ਕਿਹਾ ਅੱਜ ਸੌਦਾ ਚੰਗਾ ਮਾਰ ਕੇ ਜਾਣਾ ਤੇ ਮੈਂ ਉਸਨੂੰ 200 ਰੁਪਏ ਆਖਿਆ। ਖਾਨ ਸਾਹਿਬ ਨੇ ਉसी ਜ਼ਿੱਦ ਕੀਤੀ ਤੇ ਮੈਂ ਵੀ ਢੀਠ ਬਣ ਗਿਆ। ਮੈਂ ਕਿਹਾ ਲੈ ਕੇ ਜਾਣੀ ਤੇ ਮੈਂ ਵੀ 200 ਦੀ ਲੈ ਕੇ ਜਾਣੀ। ਤੇ ਖਾਨ ਸਾਹਿਬ ਨੇ ਮੈਨੂੰ ਕਿਹਾ ਚਲੋ ਅੱਜ ਤੂੰ 200 ਦੇ। ਮੇਰੇ ਨਾਲ ਇੱਕ ਹੋਰ ਬਾਈ ਵੀ ਖਲੋਤੇ ਸਨ, ਉਹਨੇ ਕਿਹਾ ਕਿ 200 ਦੀ ਤੂੰ ਕਹਿ ਤੇ 200 ਦੀ ਮੈਂ ਕਿਹਾ, ਦੋ ਵਾਸਕਟਾਂ 400 ਚਾਹੀ ਲਵਾਂਗੇ। ਤੇ ਮੈਂ ਫਿਰ ਜ਼ਿੱਦ ਕਰ ਗਿਆ ਅੱਜ ਤੇ ਬਾਈ ਹੋਰੀ ਮੈਨੂੰ ਆਖਿਆ ਕਿ ਮੈਂ ਵੀ ਆਪਣੇ ਬੱਚੇ ਵਾਸਤੇ ਲੈਣੀ। ਤੇ ਮੈਂ ਉਸਨੂੰ ਆਖਿਆ ਵੀ 200 ਦੀ ਅਗਰ ਦੇਣਾ ਚਾਹੁੰਦਾ ਤੇ ਮੈਂ ਲੈ ਲਵਾਂਗਾ। ਅੱਜ ਖਾਨ ਸਾਹਿਬ ਨੂੰ ਮੈਂ ਉੱਥੇ ਚੈਲੰਜ ਨਾਲ ਅੱਜ ਆਖਿਆ ਕਿ ਤੂੰ ਅੱਜ ਮੈਨੂੰ ਦੇਸੇ। ਤੇ ਖਾਨ ਸਾਹਿਬ ਨੇ ਇਹ ਮੇਰੇ ਤੇ ਮਿਹਰਬਾਨੀ ਕੀਤੀ, ਉਹਨੇ ਮੈਨੂੰ 200 ਦੀ ਦੇ ਦਿੱਤੀ। ਉਸ ਤੋਂ ਬਾਅਦ ਫਿਰ ਬਾਈ ਹੋਰਾਂ ਨੇ ਲੈ ਲਈ, ਅਸੀਂ ਉਸਨੂੰ 200 ਰੁਪਇਆ ਦਿੱਤਾ ਤੇ ਬੜਾ ਅੱਜ ਸੀਨਾ ਚੌੜ ਤੇ ਫਖਰ ਦੇ ਨਾਲ ਅੱਜ ਮੈਂ ਕਿਹਾ ਕਿ ਮੈਂ ਚੰਗਾ ਸੌਦਾ ਮਾਰਿਆ ਤੇ ਬਾਈ ਨੂੰ ਨਾਲ ਲੈ ਕੇ ਦਿੱਤੀ। ਅਸੀਂ ਪੈਕਿੰਗ ਕਰਵਾਈ ਤੇ ਅਸੀਂ ਅੱਗੇ ਆ ਗਏ ਹਾਂ। ਬਾਸਕਟ ਬੜੀ ਪਸੰਦ ਆਈ ਤੇ ਖੂਬਸੂਰਤ ਆਈ ਤੇ ਬਸ ਮੇਰੇ ਵਾਸਤੇ ਫਖਰ ਦਾ ਹਾਂ ਕਿ ਮੈਂ ਅੱਜ 150 ਦੀ ਰਿਆਇਤ ਕਰਵਾਈ ਹੈ। ਚਲੋ ਇਹ ਮੇਰਾ ਪਲੱਸ ਪੁਆਇੰਟ ਆ। ਤੇ ਨਹੀਂ ਤੇ ਅੱਗੇ ਜਿਤਨਾ ਕੋਈ ਆਖਿਆ ਤੇ ਮੈਂ ਚੁੱਪ ਕਰਕੇ ਦੇ ਦਿੰਦਾ ਸੀ। ਚਲੋ ਕੋਈ ਗੱਲ ਨਹੀਂ। ਅਸੀਂ ਪੈਕਿੰਗ ਕਰਵਾਈ ਤੇ ਅੱਗੇ ਟੁਰ ਪਏ। ਅੱਗੇ ਮੁਖਤਲਿਫ ਡੋਲਸ ਹਨ, ਇਹ ਦੇਖ ਸਕਦੇ ਹੋ ਬੜੇ ਖੂਬਸੂਰਤ ਡੋਲਸ ਹਨ। ਅੱਗੇ ਫਿਰ ਮੈਂ ਕਿਹਾ ਕਿ ਅੱਜ ਹੁਣ ਬਾਸਕਟ ਤੇ 200 ਦੀ ਲੈ ਲਈ ਹੋਣੀ, ਅੱਗੇ ਖੁੱਸਾ ਲੈ ਲੈਣਾ। ਖੁੱਸੇ ਵਾਲੇ ਨੇ ਕਿਹਾ ਕਿ ਮੈਂ 200 ਰੁਪਇਆ ਲੈਣਾ, ਲੇਕਿਨ ਮੈਂ ਵੀ ਜ਼ਿੱਦ ਕਰ ਗਿਆ ਕਿ ਮੈਂ ਦੇਣਾ ਤੇ 100 ਰੁਪਇਆ ਦੇਣਾ। ਉਹਨੇ ਆਖਿਆ ਬਈ ਲੈਣਾ ਹੀ ਤੇ 200 ਦੇਸਾਂ 200 ਦਾ ਦੇਸਾਂ, ਨਹੀਂ ਤੇ ਮੈਂ ਪਹਿਲਾਂ ਦਿੱਤੀ ਖਲੋਦਾ। ਲੇਕਿਨ ਮੇਰੀ ਵੀ ਜ਼ਿੱਦ ਆਈ, ਮੈਂ 100 ਆਖਿਆ। ਲੇਕਿਨ ਅੱਜ ਉਹ ਮੇਰੇ ਆਖੇ ਨਹੀਂ ਮੰਨੇ ਤੇ ਉਸਨੇ ਕਿਹਾ ਕਿ 150 ਨਾ ਤੇਰਾ ਨਾ ਮੇਰਾ 200 ਤੇ ਨਾ ਤੇਰਾ 100, 150 ਦੇ ਵਿੱਚ ਸਾਡਾ 150 ਦੇ ਵਿੱਚ ਸੌਦਾ ਪੱਕਾ ਹੋ ਗਿਆ। ਤੇ ਮੈਂ ਟੁਰ ਪਿਆ ਅੱਗੇ ਮੁਖਤਲਿਫ ਬਾਜ਼ਾਰ ਵੇਖੇ ਨੇ, ਮੁਖਤਲਿਫ ਚੀਜ਼ਾਂ ਹਨ, ਦੇਖ ਸਕਦੇ ਹੋ। ਜੁਐਲਰੀ ਆਈ, ਕੁਝ ਮਤਲਬ ਕਿ ਹੈਂਡੀਕ੍ਰਾਫਟ ਹਨ, ਲੱਕੜੀ ਦੇ ਬਣੇ ਹੋਏ ਚੀਜ਼ਾਂ ਹਨ, ਬੜੀ ਖੂਬਸੂਰਤ ਮੇਲੇ ਤੇ ਚੀਜ਼ਾਂ ਜਿਸ ਤਰ੍ਹਾਂ ਮੌਜੂਦ ਹੁੰਦੀਆਂ ਨੇ। ਉਹ ਬੜਾ ਮਜ਼ਾ ਆਇਆ ਤੇ ਅਸੀਂ ਉਸ ਨੂੰ ਬੜਾ ਇੰਜੋਏ ਕੀਤਾ। ਇਹ ਬਾਈ ਦੁਕਾਨਦਾਰ ਨੇ, ਨਾਲੇ ਦੁਕਾਨਦਾਰ ਨੇ ਜਦੋਂ ਉਸ ਨੂੰ ਮੈਂ ਵੇਖਿਆ ਕਿ ਮੇਰੀ ਵੀਡੀਓ ਬਣ ਰਹੀ ਤੇ ਬਾਈ ਬੜਾ ਮੁਤਾਤ ਹੋ ਗਿਆ। ਅੱਗੇ ਆ ਗਿਆ ਕੁਝ ਪਕਵਾਨ ਸੈਂਟਰਾਂ ਤੇ, ਜਿੱਥੇ ਜਲੇਬੀ, ਸਮੋਸਾ, ਬਹੁਤ ਰਸ਼ ਆ ਉਹਨਾਂ ਦੁਕਾਨਾਂ ਤੇ। ਅੱਗੇ ਫਿਰ ਕਿਉਂਕਿ ਮੇਲੇ ਹੁੰਦੇ ਨੇ ਬੱਚਿਆਂ ਦੇ ਤੇ ਬੱਚੇ ਤੇ ਸ਼ਾਪਿੰਗ ਕਰਨੀ ਹੁੰਦੀ। ਇਹ ਦੇਖ ਸਕਦੇ ਹੋ ਮੁਖਤਲਿਫ ਕਿਸਮ ਦੇ ਸਟਾਲ ਲੱਗੇ ਹੋਏ ਨੇ, ਅੰਗੂਠੀਆਂ ਕੇ ਤੇ ਬੱਚਿਆਂ ਦੇ ਖਿਡੌਣੇ ਕੇ ਤੇ ਮੁਖਤਲਿਫ ਖਿਡੌਣੇ। ਮੈਂ ਵੀਡੀਓ ਬਣਾਉਣਾ ਹਰ ਬੰਦਾ ਕਹਿੰਦਾ ਕਿ ਲੈ ਲਓ। ਮੈਂ ਜਿਹੜੀ ਚੀਜ਼ ਮੈਂ ਖਰੀਦੀ ਮੈਂ ਖਰੀਦ ਚੁੱਕਾ। ਫਿਰ ਅੱਗੇ ਆ ਗਏ ਮਿਠਾਈ ਵਾਲੀ ਦੁਕਾਨ ਤੇ, ਇਹ ਬਾਈ ਮਿਠਾਈ ਬਣਾ ਰਹੇ ਹਨ। ਅੱਗੇ ਫਿਰ ਮੁਖਤਲਿਫ ਝੂਲੇ ਹਨ, ਬੱਚੇ ਜਿੱਥੇ ਝੂਲੇ ਝੂਲ ਰਹੇ ਹਨ। ਇੱਥੇ ਦੇਖ ਸਕਦੇ ਹੋ ਦੋ ਬੱਚੇ ਨੇ ਬੜਾ ਮਜ਼ੇ ਨਾਲ ਝੂਲੇ ਝੂਲ ਰਹੇ ਨੇ ਇਹ ਬੋਟ ਤੇ। ਅੱਗੇ ਵੱਡੀ ਬੋਟ ਆ ਗਈ ਜਿੱਥੇ ਥੋੜ੍ਹੇ ਹੋਰ ਮਜ਼ੀਦ ਵੱਡੇ ਬੱਚੇ ਹਨ ਜਿਹੜੇ ਝੂਲੇ ਝੂਲਦੇ ਪਏ ਹਨ, ਛੋਟੇ ਕੇ ਤੇ ਵੱਡੇ ਕੇ ਸਾਰੇ ਮਸ਼ਹੂਰ ਹਨ। ਅੱਗੇ ਆਏ ਘੋੜੇ ਆ ਗਏ ਜੀ, ਇੱਥੇ ਆ ਦੇਖ ਸਕਦੇ ਹੋ ਬੱਚੇ ਬੈਠੇ ਨੇ, ਘੋੜੇ ਨੂੰ ਮਾਂ ਤੇ ਪਿੰਗੇ ਤੇ ਸਾਰਾ ਕੁਛ। ਅੱਗੇ ਦੇਖ ਸਕਦੇ ਹੋ ਉੱਥੇ ਇੱਕ ਅੱਗੇ ਸਲਾਈਡ ਟੈਪ ਹੈ ਜਿਸ ਨੂੰ M&MS ਆਖਦੇ ਹਨ, M&M ਵਰਡਸ ਆਖਦੇ ਹਨ। ਅੱਗੇ ਆ ਗਿਆ ਜੰਪਿੰਗ ਤੇ, ਇਹ ਮੇਰੀ ਫੇਵਰੇਟ ਹੈ। ਜਦੋਂ ਨਿੱਕੇ ਹੁੰਦੇ ਅਸੀਂ ਇਸ ਨੂੰ ਰਾਈ ਤੇ ਜੰਪਿੰਗ ਲਈਏ
ਉਸ ਤੋਂ ਬਾਅਦ ਕੁਝ 4-5 ਲੱਗੀਆਂ ਜਿੱਥੇ ਮੈਨੂੰ ਬੜੀ ਖੁਸ਼ੀ ਹੋਈ, ਲੇਕਿਨ ਹੁਣ ਉਸ ਹਿਸਾਬ ਨਾਲ ਮੇਰੀ ਉਮਰ ਨਹੀਂ ਤੇ ਮੈਂ ਜਿੱਥੇ ਕੁੱਦਣਾ ਜ਼ਰੂਰ ਆ। ਅਗਰ ਮੈਂ ਜਿੱਥੇ ਚਲਾ ਜਾਂਦਾ ਤਾਂ ਲੋਕ ਆਖਣ ਬਈ ਭੈਂਸ ਵੜ ਗਈ ਤਲਾਬ ਵਿੱਚ ਤੇ ਮੇਰਾ ਹਿਸਾਬ ਆਉਣਾ ਕੋਈ। ਚਲੋ ਮੈਂ ਆਖਿਆ ਜੀ ਰਹਿਣ ਦਿੰਦਾ। ਇਸ ਤੋਂ ਬਾਅਦ ਹੋਰ ਝੂਲੇ ਛੁਲੇ ਵੇਖੇ ਨੇ ਤੇ ਮੇਲਾ ਮੁਕੰਮਲ ਇੰਜੋਏ ਕੀਤਾ ਜਿਸ ਤਰ੍ਹਾਂ ਤੁਹਾਨੂੰ ਅਸੀਂ ਦੱਸਦੇ ਪਏ ਹਾਂ। ਉਸ ਤੋਂ ਬਾਅਦ ਫਿਰ ਬੱਚੇ ਬੱਚੇ ਬੜੇ ਪਿਆਰੇ ਬੈਠੇ ਹਨ, ਇਹਨਾਂ ਦੀ ਕੁਝ ਅਸੀਂ ਤਸਵੀਰਾਂ ਲਈਆਂ ਜਿਹੜਾ ਅੱਜ ਕੱਲ੍ਹ ਤੁਹਾਨੂੰ ਦੁਨੀਆ ਦੇ ਸ਼ੌਕ ਹਨ, ਦੇਖ ਸਕਦੇ ਹੋ। ਮਾਸ਼ਾਅੱਲਾ ਜਿਹਦੀ ਤਸਵੀਰ ਲਵੇ ਉਹ ਬੰਦਾ ਬੜਾ ਅਟੈਂਸ਼ਨ ਵਿੱਚ ਹੋ ਜਾਂਦਾ ਹੈ ਕਿ ਚਲੋ ਸਾਨੂੰ ਕੋਈ ਅਟਰੈਕਸ਼ਨ ਦੇ ਰਿਹਾ। ਇਸ ਤੋਂ ਬਾਅਦ ਕੋਈ ਸਾਡਾ ਪਲਾਨ ਬਣਦਾ ਪਿਆ ਵਾਪਸ ਆ ਗਏ ਹੁਣ। ਕਿਸ ਸਾਈਡ ਤੋਂ ਜਾਣਾ ਕਿ ਫਿਗਰ ਸਾਈਡ ਤੇ ਰਸਤਾ ਬੰਦ ਆ, ਦੂਸਰੀ ਸਾਈਡ ਤੋਂ ਜਾਣਾ। ਮੈਂ ਮਲਕ ਚੌਧਰੀ ਰਿਆਜ਼ ਗੋਂਦਲ ਸਾਹਿਬ ਕੋਲ ਪੁੱਛਿਆ ਕਿਸ ਸਾਈਡ ਤੋਂ ਜਾਣਾ, ਇਹਨਾਂ ਕਿ ਹੁਣ ਅਸੀਂ ਮੇਲਾ ਰਾਜ ਕੇ ਵੇਖ ਲਿਆ ਤੇ ਹੁਣ ਅਸੀਂ ਚੱਲੀਏ। ਤੇ ਮੇਰੀ ਸਲਾਹ ਬਣੀ ਹੁਣ ਮੇਲਾ ਤੁਸੀਂ ਵੇਖ ਲਿਆ, ਜਿਹੜਾ ਅਸੀਂ ਖੇਡ ਖੇਡਣੀ ਹੈ ਖੇਡ ਚੁੱਕੇ ਹਾਂ ਤੇ ਹੁਣ ਸ਼ਾਮ ਹੋਣ ਵਾਲੀ ਹੁਣ ਅਸੀਂ ਵਾਪਸ ਚੱਲਣੇ ਹਾਂ। ਤੇ ਅਸੀਂ ਹੁਣ ਵਾਪਸ ਤਿਆਰੀ ਕੀਤੀ ਤੁਹਾਡੇ ਕੋਲ ਹੁਣ ਮੰਗੀ ਇਜਾਜ਼ਤ ਤੇ ਅਸੀਂ ਇਹ ਆਖਿਆ ਕਿ ਹੁਣ ਤੁਸੀਂ ਸਾਡਾ ਵੀਡੀਓ ਵੇਖਦੇ ਰਿਹਾ ਕਰੋ। ਮਿਲਣਾ ਤੁਹਾਨੂੰ ਅਗਲੇ ਵਲੌਗ ਵਿੱਚ, ਉਸ ਵਕਤ ਤੱਕ ਅੱਲਾ ਹਾਫਿਜ਼।